अस्सलाम वालेकुम, तुसी वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਗੁਜਰਾਤ ਇੱਕ ਵਾਰੀ ਫੇਰ ਡਾਕੂਆਂ ਦੇ ਹੱਥ ਵਿੱਚ ਆ ਗਿਆ। ਐਕਚੁਅਲੀ ਡਾਕੂਆਂ ਦਾ ਸ਼ਿਕਾਰ ਬਣਨ ਵਾਲਾ ਕੋਈ ਹੱਟੀ ਵਾਲਾ ਵਪਾਰੀ ਨਹੀਂ, ਡਾਕੂਆਂ ਦੀ ਭੁੱਖ ਦਾ ਸ਼ਿਕਾਰ ਬਣਨ ਵਾਲਾ ਪਾਕਿਸਤਾਨ ਦਾ ਸਭ ਤੋਂ ਮਲੂਕ ਦਿਲ ਰੱਖਣ ਵਾਲਾ ਸ਼ੋਭਾ ਸ਼ਾਇਰੀ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਪੰਜਾਬੀ ਸ਼ਾਇਰੀ ਦਾ ਵੱਡਾ ਨਾਮ, ਪੰਜਾਬੀ ਅਦਬੀ ਸੰਗਠਨ ਦਿਲ ਦਰਿਆ ਪਾਕਿਸਤਾਨ ਦਾ ਸਦਰ, ਦਰਜਨਾਂ ਦੇ ਹਿਸਾਬ ਤੇ ਦੇਸ਼ ਭਰ ਵਿੱਚੋਂ ਪੁਰਸਕਾਰ ਅਵਾਰਡ ਜਿਨ੍ਹਾਂ ਨੂੰ ਸਜਾਉਣ ਲਈ ਵੀ ਘਰ ਵਿੱਚ ਥਾਂ ਥੋੜੀ ਪੈ ਗਈ। ਮਾਂ ਬੋਲੀ ਪੰਜਾਬੀ ਨਾਲ ਮੁਹੱਬਤ ਕਰਦੇ ਹੋਇਆਂ ਮਾਂ ਬੋਲੀ ਪੰਜਾਬੀ ਵਿੱਚ ਕਿਤਾਬਾਂ ਲਿਖੀਆਂ, ਆਪਣੀਆਂ ਪੰਜਾਬੀ ਵਿੱਚ ਤਕਰੀਰਾਂ ਜੋ ਹਰ ਪੰਜਾਬੀ ਦੀ ਰੂਹ ਨੂੰ ਪੰਜਾਬੀ ਵੱਲ ਖਿੱਚ ਲਿਆਉਂਦੀਆਂ ਨੇ। ਸਮੁੱਚੇ ਪੰਜਾਬ ਦੇ ਸੁੱਚੇ ਪੰਜਾਬੀ ਸ਼ਾਇਰ ਵਿਸ਼ਲੇਸ਼ਕ ਅਲੀ ਅਹਿਮਦ ਗੁਜਰਾਤੀ, ਜਿਨ੍ਹਾਂ ਨੂੰ ਆਪਣੀ ਘਰ ਵਾਲੀ ਅਤੇ 54 ਵਰ੍ਹਿਆਂ ਦੀ ਧੀ ਦੇ ਨਾਲ ਘਰ ਜਾਂਦੇ ਹੋਇਆਂ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਉੱਤੇ 3 ਡਾਕੂਆਂ ਨੇ ਮੱਥੇ ਉੱਤੇ ਪਿਸਤੌਲ ਰੱਖ ਕੇ ਤੇ ਲੁੱਟ ਲਿਆ। ਉਹਨਾਂ ਦੀ ਘਰ ਵਾਲੀ ਦੀਆਂ ਟੂਮਾਂ ਵੀ ਲਵਾ ਲਈਆਂ। ਵੇਖੋ ਡਾਕੂਆਂ ਦਾ ਇੰਨਾ ਹੌਸਲਾ ਵਧਿਆ ਹੋਇਆ ਏ। ਵਗਦੀ ਸੜਕ ਉੱਤੇ ਅਲੀ ਅਹਿਮਦ ਗੁਜਰਾਤੀ ਨੂੰ ਰੋਕ ਕੇ ਮੱਥੇ ਤੇ ਪਿਸਤੌਲ ਰੱਖ ਕੇ ਤਸੱਲੀ ਨਾਲ ਤਲਾਸ਼ੀ ਲਈ। ਪੈਸੇ ਜੋ ਖੀਸੇ ਵਿੱਚ ਸਨ ਉਹ ਕੱਢੇ, ਉਹਨਾਂ ਦੀ ਘਰ ਵਾਲੀ ਦੇ ਗਹਿਣੇ ਗੱਟੇ ਲਵਾਏ ਤੇ ਉਹ ਲਗੇ ਜਾਂਦੇ ਪਏ। ਇਹ ਵਾਕਿਆ ਉਂਝ ਹੀ ਸੁਣ ਕੇ ਰੂਹ ਕੰਬ ਜਾਏ। ਕਿਸੇ ਜਣੇ ਨੂੰ ਉਸ ਦੀ ਘਰ ਵਾਲੀ ਅਤੇ ਨਿੱਕੀ ਜਿਹੀ ਧੀ ਦੇ ਸਾਹਮਣੇ ਲੁੱਟ ਲਿਆ ਗਿਆ ਏ। ਇਹ ਕਾਂਡ ਇਹਨਾਂ ਤਿੰਨਾਂ ਬੰਦਿਆਂ ਨੂੰ ਜ਼ਿੰਦਗੀ ਭਰ ਤੜਪਾਉਂਦਾ ਰਹੇਗਾ। ਇਸ ਸਾਰੇ ਘਟਨਾਕ੍ਰਮ ਬਾਰੇ ਅਲੀ ਅਹਿਮਦ ਗੁਜਰਾਤੀ ਪੁਲਿਸ ਇੰਤਜ਼ਾਮੀਆ ਉੱਤੇ ਵੱਡੇ ਵੱਡੇ ਸਵਾਲ ਚੁੱਕ ਰਹੇ ਨੇ। ਪੰਜਾਬ ਪੁਲਿਸ ਦਾ ਕਿਰਦਾਰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜੀ अस्सलाम वालेकुम भाई जी। वालेकुम सलाम। ਸਭ ਤੋਂ ਪਹਿਲਾਂ ਤੇ ਜਨਾਬ ਦੁੱਖ ਦਾ ਪ੍ਰਗਟਾਵਾ ਕਰਨੇ ਆ, ਤੁਹਾਡੇ ਨਾਲ ਬੜਾ ਭੈੜਾ ਕਾਂਡ ਵਾਪਰਿਆ ਤੇ ਉਹ ਕੋਈ ਦੱਸੋ ਹਾਂ ਕਿ ਜਾਨ ਮਾਲ ਦਾ ਕਿੰਨਾ ਕੁ ਨੁਕਸਾਨ ਹੋਇਆ। ਜਾਨ ਤੁਹਾਡੀ ਮਹਿਫੂਜ਼ ਰਹੀ ਹੈ, ਅੱਲਾਹ ਤਾਲਾ ਤੁਹਾਨੂੰ ਮਹਿਫੂਜ਼ ਰੱਖੇ। ਸਾਡੇ ਨਾਲ ਤੇ ਸਾਡੇ ਜਾਨਾਂ ਨਾਲ ਵੇਖਣ ਵਾਲਿਆਂ ਸਾਰਿਆਂ ਨਾਲ ਜਾਣਕਾਰੀ ਸਾਂਝੀ ਕਰਿਓ ਕਿ ਕਿਸ ਤਰ੍ਹਾਂ ਮਤਲਬ ਕਿ ਇੱਕ ਆਮ ਬੰਦਾ ਜਿਹੜਾ ਹੈ ਉਹ ਜ਼ਿੰਦਗੀ ਗੁਜ਼ਾਰ ਰਿਹਾ ਤੇ ਉਹਦੇ ਨਾਲ ਅਚਾਨਕ ਹੀ ਕੁਝ ਹੋ ਜਾਂਦਾ ਹੈ ਤੇ ਉਹਦੇ ਉੱਤੇ ਕੀ ਜ਼ਿਹਨੀ ਤੌਰ ਤੇ ਬੀਤਦੀ ਹੈ ਤੇ ਉਹ ਤੁਸੀਂ ਆਪਣੇ ਅਹਿਸਾਸਾਤ ਸਾਂਝੇ ਕਰੋ ਸਾਡੇ ਨਾਲ। ਤੇ ਨਾਲੇ ਤੁਸੀਂ ਦੱਸੋ ਕਿ ਜਿਹੜਾ ਕਾਨੂੰਨੀ ਕਾਰਵਾਈ ਕਿੱਥੇ ਤੱਕ ਪੜੀ ਹੈ, ਤੁਹਾਨੂੰ ਆਸ ਉਮੀਦ ਹੈ ਵੇ ਕਾਨੂੰਨੀ ਕਾਰਵਾਈ ਤੇ ਕਿ ਉਹਦਾ ਕੋਈ ਹਾਤਰਖਾ ਸਿੱਟਾ ਨਿਕਲੇਗਾ। ਜੀ ਬਿਸਮਿल्लाहिर्रहमानिर्रहीम। अस्सलाम वालेकुम जी साद भाई, मैं ਤੁਹਾਡਾ ਸ਼ੁਕਰੀਆ ਤੁਸੀਂ ਤਸ਼ਰੀਫ ਲੈ ਕੇ ਆਏ। ਤੇ ਕਹਾਣੀ ਹੈ ਕਿ ਇਹ ਜਿਹੜਾ ਲਫ਼ਜ਼ ਹੈ ਨਾ ਜੀ ਡਕੈਤੀ, ਇਹ ਉਂਝ ਹੀ ਬੰਦੇ ਨਾਲ ਜਾਨ ਕੱਢ ਲੈਂਦਾ ਹੈ। ठीक है, ये एक ऐसी चीज़ है कि जिस अगे तुम बिल्कुल नहते होंगे हो तो दूसरे बंदे तुहानू ईवन के इरादे का भी नहीं पता होंदा। ये तुहाडा कोई दुश्मन है, वैरी है, तुहानू पता होगा तुहाडे नाल की करेगा जी। ठीक है ना जी जी जी। उहदे वाले नाल तुसीं जिहड़ा ना वो कोई ना कोई राय कायम कर सकते हो। लेकिन ये एक जिहड़ा डकैत होंदा है रात दे नेरे च तुहानू उजाड़ बियाबान च किसी जगह ते भी वो रोक के जो गन पॉइंट से जिहड़ा ना वो लै लैंदा है ते तुहानू ये नहीं पता होंदा कि मेरे नाल करेगा की। और मैं इनू पैसे दे देना, पैसे लै लैन तो बाद जिहड़ा ना वो रद्दे अमल फिर भी की होएगा। मतलब एक ऐसा एक अनहोना है जुर्म कि जिसकी कोई भी हतमी जिहड़ी है ना नतीजा वो तुसीं किसी लम्हे भी नहीं कट सकते। ठीक है जी। ते सो ये चीज़ है कि नुकसान जिहड़ा है वो ऐ नहीं होंदा कि तुस बई किन्ना बड़ा होया है। ਇਹਦੇ ਵਾਸਤੇ ਡਕੈਤੀ ਵਾਸਤੇ ਤੁਹਾਡਾ ਜਿਹੜਾ ਨਾ ਨਫਸੀਆਤੀ ਤੌਰ ਤੇ ਨੁਕਸਾਨ ਜੀ ਇਹ ਸਾਰੀ ਉਮਰ ਨਹੀਂ ਪੂਰਾ ਹੁੰਦਾ। ਅਸਲ ਸਭ ਤੋਂ ਬੜਾ ਤੁਹਾਡਾ ਨਫਸੀਆਤੀ ਨੁਕਸਾਨ ਹੁੰਦਾ ਇਹਦੇ ਵਿੱਚ। ਸਹੀ ਕਿ ਤੁਸੀਂ ਇੱਕ ਐਸੀ ਚੀਜ਼ ਦਾ ਸ਼ਿਕਾਰ ਹੋ ਜਾਂਦੇ ਹੋ ਨਫਸੀਆਤੀ ਤੌਰ ਤੇ, ਕਿਉਂਕਿ ਉਹ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਕਿ ਇਹਦਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਹੋਏਗਾ ਜੀ ਉਸ ਲਮੇ 'ਚ, ਤੇ ਉਹ ਲੰਮਾ ਹੀ ਫਿਰ ਸਾਰੀ ਉਮਰ ਜਿਹੜਾ ਨਾ ਸਾਨੂੰ ਜਿਹੜਾ ਨਾ ਖਾਂਦਾ ਰਹਿੰਦਾ। ਤੇ ਖਾਸ ਤੌਰ ਤੇ ਉਹ ਵਕਤ ਜਦੋਂ ਤੁਹਾਡੇ ਨਾਲ ਤੁਹਾਡੀ 4 ਸਾਲ ਦੀ ਬੇਟੀ ਹੋਵੇ, ਤੁਹਾਡੇ ਨਾਲ ਤੁਹਾਡੀ ਫੈਮਿਲੀ ਦੀ ਕੋਈ ਖਾਤੂਨ ਹੋਵੇ ਤੇ ਉਦੋਂ ਉਹਨਾਂ ਦੇ ਸਾਹਮਣੇ ਜਦੋਂ ਕੋਈ ਬੰਦਾ ਤੁਹਾਨੂੰ ਗਨ ਪੁਆਇੰਟ ਤੇ ਲੈਂਦਾ ਹੈ ਤੇ ਤੁਸੀਂ ਤੇ ਸ਼ਾਇਦ ਕਿਸੇ ਸ਼ਕਲ ਚ ਕਿਸੇ ਹਵਾਲੇ ਨਾਲ ਉਸ ਚੀਜ਼ ਨੂੰ ਉਹਦੇ ਅਸਰ ਨੂੰ ਘਟਾਉਣ ਲਈ ਕਾਮਯਾਬ ਹੋ ਜਾਵੋ। ਲੇਕਿਨ ਜਿਹੜੀ ਤੁਹਾਡੀ ਫੈਮਿਲੀ ਹੁੰਦੀ ਹੈ, ਜਿਹੜਾ ਤੁਹਾਡੇ ਨਾਲ ਬੱਚਾ ਜਾਂ ਬੱਚੇ ਹੁੰਦੇ ਨੇ, ਉਹਨਾਂ ਦੇ ਉੱਤੇ ਉਸ ਚੀਜ਼ ਦਾ ਜਿਹੜਾ ਨਾ, ਤੇ ਮੈਨੂੰ ਜਦੋਂ ਬੇਟੀ ਨੇ ਘਰ ਆ ਕੇ ਕਿਹਾ ਨਾ ਕਿ ਜਿਹੜਾ ਨਾ ਉਹ ਪਿਸਤੌਲਾਂ ਵਾਲੇ ਅੰਕਲ ਤੇ ਉਹਨੂੰ ਤੇ ਇਹ ਵੀ ਨਹੀਂ ਨਾ ਪਤਾ ਕਿ ਉਹਨਾਂ ਨੂੰ ਬਈ ਅੰਕਲ ਜਿਹੜੇ ਨੇ ਪਿਸਤੌਲਾਂ ਤਾਣਦੇ ਨੇ ਕਿ ਨਹੀਂ ਤਾਣਦੇ। ਸੋ ਇਹ ਚੀਜ਼ ਇੱਕ ਬੜੀ ਕਰਬਨਾਕ ਹੁੰਦੀ ਹੈ ਬੱਚੇ ਵਾਸਤੇ ਕਿ ਜਿਹੜਾ ਨਾ ਉਹ ਜਿਹੜੀਆਂ ਉਹਨੇ 4 ਸਾਲ ਦੀ ਬੱਚੀ ਨੇ ਘਰ ਆ ਕੇ ਫਿਰ ਉਹ ਚੀਜ਼ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਤੇ ਬਈ ਕਿਸ ਤਰ੍ਹਾਂ ਨੇ ਉਹਨਾਂ ਨੇ ਮੇਰੇ ਅੱਬੂ ਨੂੰ ਰੋਕਿਆ ਤੇ ਕੀ ਕੀਤਾ। ਇਹ ਮਾਮਲਾ ਕਿਹੜੀ ਜਗ੍ਹਾ ਪੇਸ਼ ਆਇਆ ਤੁਹਾਡੇ ਨਾਲ? ਤੇ ਇਹ ਵੀ ਜੀ ਜਿਹੜਾ ਸਾਡੇ ਕੋਲ ਮਰਾੜੀਆਂ ਤੋਂ ਸਬਜ਼ੀ ਮੰਡੀ ਗੁਜਰਾਤ ਜੀਟੀ ਰੋਡ ਜੀ ਗੁਜਰਾਤ ਜੀਟੀ ਰੋਡ ਤੋਂ ਜਿਹੜੀ ਸਾਡੀ ਨਵੀਂ ਸੜਕ ਬਣ ਗਈ ਸਾਰੋਕੀ ਨਹਿਰ ਵੱਲ ਜਾਣ ਵਾਲੀ ਝੰਡੇਵਾਲ ਤੋਂ, ਉਸ ਸੜਕ ਦੇ ਉੱਤੇ ਜਿਹੜਾ ਨਾ ਉਹ ਥੋੜਾ ਜਿਹਾ ਨਾ ਜਿਹਨਾਂ ਬੈੱਡ ਹੈ ਰੋਡ ਦਾ ਜੀ, ਅੱਗੇ ਉਸ ਦੀ ਕਾਰਪੇਟ ਸ਼ਕਲ ਨਹੀਂ ਬਣੀ ਹੋਈ
ਸਹੀ। ਤੇ ਉਹ ਜੈਸੇ ਹੀ ਅਸੀਂ ਜਿਹੜਾ ਉਹ ਉਤਰਦੇ ਹਾਂ ਜੀਟੀ ਰੋਡ ਤੋਂ, ਤੇ ਚੂੰਕਿ ਰੋਡ ਦੇ ਉੱਤੇ ਸਫ਼ਰ ਕਰਦੇ ਹਾਂ ਤੇ ਇਸ ਤਰ੍ਹਾਂ ਹੁੰਦਾ ਕਿ ਹਰ ਬੰਦਾ ਤੁਹਾਡੇ ਨਾਲ ਮੁਸਾਫਿਰ ਹੈ, ਬਾਕੀ ਗੱਡੀਆਂ ਵੀ ਮੋਟਰਸਾਈਕਲਾਂ ਵੀ। ਜਦਕਿ ਇਹ ਜਿਹੜਾ ਮੋਟਰਸਾਈਕਲ ਹੈ ਇਹ ਸ਼ਹੀਨ ਚੌਕ ਤੋਂ ਹੀ ਸਾਡੇ ਨਾਲ ਲੱਗ ਚੁੱਕਿਆ ਸੀ। ਅੱਛਾ। ਸ਼ਹੀਨ ਚੌਕ ਤੋਂ ਸਾਡੇ ਨਾਲ ਲੱਗਿਆ, ਸਾਡੇ ਪਿੱਛੇ ਉਹ ਆਪਣੀ ਰਾਖੀ ਕਰਦੇ ਰਹੇ ਨੇ, ਮੁਨਾਸਬ ਮੌਕਾ ਵੇਖਦੇ ਰਹੇ ਨੇ, ਲੇਕਿਨ ਉਹਨਾਂ ਨੂੰ ਤੇ ਨਹੀਂ ਸੀ ਪਤਾ ਸਾਡਾ ਸਫ਼ਰ ਕਿਹੜਾ। ਸਹੀ ਹੈ। ਜੈਸੇ ਹੀ ਅਸੀਂ ਜੀਟੀ ਰੋਡ ਤੇ ਇੱਥੇ ਪਹੁੰਚਨੇ ਆ ਤੇ ਥੱਲੇ ਉਤਾਰ ਲੈਣੇ ਬਾਈਕ, ਉਹ ਆਪਣੀ ਸਪੀਡ ਨਾਲ ਸਿੱਧਾ ਜਾ ਰਹੇ ਸੀ ਜੀਟੀ ਰੋਡ ਤੇ। ਠੀਕ ਹੈ। ਉਹਨਾਂ ਨੇ ਯਕਦਮ ਪਿੱਛੇ ਉਤਾਰਿਆ। ਹੁਣ ਸਰਦੀ 'ਚ ਬੰਦੇ ਆਪਣੇ ਆਪ ਨੂੰ ਘੁੱਟਿਆ ਹੁੰਦਾ, ਬੰਦਾ ਸਾਈਡਾਂ ਤੋਂ ਨਹੀਂ ਵੇਖ ਰਿਹਾ ਹੁੰਦਾ, ਤੇ ਆਪਣੇ ਧਿਆਨ ਨਾਲ ਮੈਂ ਬਾਈਕ ਜਿਹੜੀ ਚਲਾ ਰਿਹਾ ਕਿ ਫਿਰ ਇਹ ਵੀ ਰੋਡ ਦੇ ਉੱਤੇ ਪੱਥਰ ਸੀ ਤੇ ਉਹ ਬੜੀ ਇhtiyat ਨਾਲ ਉੱਥੇ ਚੱਲਣਾ ਪੈਂਦਾ। ਲੇਕਿਨ ਜੈਸੇ ਹੀ ਉਹ ਟੱਕਰ ਬਣਦੀ ਹੈ ਜਿੱਥੇ ਉਹ ਪੱਥਰ ਵਾਲਾ ਜਿਹੜਾ ਬੈੱਡ ਖਤਮ ਹੋ ਕੇ ਤੇ ਅੱਗੇ ਜਿਹੜਾ ਨਾ ਉਹ ਸ਼ੁਰੂ ਹੁੰਦਾ ਨਾ ਕਾਰਪੇਟ, ਤੇ ਉੱਥੇ ਨਾ ਟੱਕਰ ਬਣਦੀ ਹੈ ਦੋ ਸਟੈਪ ਨੇ। ਸਹੀ। ਉੱਥੇ ਤੁਸੀਂ ਜਿਹੜਾ ਨਾ ਉਹ ਹਰ ਸੂਰਤ ਬਾਈਕ ਗੱਡੀ ਜੋ ਵੀ ਆ ਉਹਨੂੰ ਤੁਸੀਂ ਡੈਡ ਸਲੋ ਕਰਨਾ ਹੁੰਦਾ ਹੈ। ਸਹੀ। ਤੇ ਜੈਸੇ ਹੀ ਉੱਥੇ ਡੈਡ ਸਲੋ ਹੋਈ ਹੈ ਬਾਈਕ ਜਿਹੜੀ ਹੈ, ਉਹਨਾਂ ਨੇ ਨਾਲ ਹੀ ਅੱਗੇ ਜਿਹੜਾ ਉਹ ਮੋਟਰਸਾਈਕਲ ਆਪਣੀ ਜਿਹੜੀ ਹੈ ਉਹ ਲਾ ਦਿੱਤੀ ਹੈ। ਮੋਟਰਸਾਈਕਲ ਲਾਉਂਦੇ ਸਾਰੀ ਜਿਹੜੇ 3 ਲੋਕ ਸੀ 1 to 5 ਮੋਟਰਸਾਈਕਲ ਤੇ। ਅੱਛਾ। ਜਿਹੜਾ ਬੰਦਾ ਪਿੱਛੇ ਬੈਠੇ ਸਨ ਦੋਨੇ, ਉਹਨਾਂ ਨੇ 1 ਕਿਲੋਮੀਟਰ ਚ ਦੋਨਾਂ ਨੇ ਜਿਹੜਾ ਨਾ ਜੀ ਉਹ ਬੁਲਟ ਖਿੱਚੇ ਨੇ, ਪਿਸਟਲਾਂ ਦੇ ਤੇ ਤਾਣ ਲੈਣੇ ਨਾ ਜੀ, ਸਾਈਡ ਤੇ ਲਾ ਦਿਓ। ਉਸ ਵੇਲੇ ਤੁਸੀਂ ਕੀ ਕਰਨਾ ਜਾਂ ਕਿਸੇ ਵੀ ਹਾਲਤ ਵਿੱਚ ਤੁਸੀਂ ਕੀ ਕਰ ਲੈਂਦੇ ਹੋ? ਬਾਈਕ ਸਾਈਡ ਤੇ ਹੈ ਹੀ ਸੀ, ਉਹ ਥੱਲੇ ਉਤਰੇ ਨੇ, ਉਤਰਦੇ ਸਾਰ ਉਹਨਾਂ ਨੇ ਜਨਾਬ ਜੇਬਾਂ ਨੂੰ ਹੱਥ ਮਾਰਿਆ, ਪੈਸੇ ਕੱਢ ਕੇ ਆਪਣੇ ਕੋਲ ਕੀਤੇ ਨੇ, ਮੋਟਰਸਾਈਕਲ ਬੰਦ ਕੀਤੀ ਹੈ। ਮੈਂ ਕਿਹਾ ਮੋਟਰਸਾਈਕਲ ਬੰਦ ਕਰਨ ਤੋਂ ਪਹਿਲਾਂ ਹੀ ਜਿਹੜਾ ਨਾ ਮੇਰੇ ਉਹ ਜੇਬ ਵਿੱਚੋਂ ਪੈਸੇ ਕੱਢ ਚੁੱਕੇ ਸੀ। ਹਾਂ, ਪਹਿਲਾ ਕੰਮ ਹੀ ਉਹਨਾਂ ਰੋਕਦੇ, ਪਹਿਲਾ ਕੰਮ ਉਹਨਾਂ ਨੇ ਜੇਬ ਨੂੰ ਹੱਥ ਮਾਰਿਆ। ਤੇ ਜਿਹੜਾ ਅੱਗੇ ਬੈਠਾ ਹੋਇਆ ਸੀ ਬੰਦਾ, ਉਹਨੇ ਜਿਹੜਾ ਨਾ ਉਹ ਬੇਗਮ ਨੂੰ ਕਹਿੰਦਾ ਬੀਬੀ ਜ਼ੇਵਰ ਉਤਾਰ ਦੇ। ਅੱਛਾ। ਉਹਨਾਂ ਨੇ ਕਿਹਾ ਕਿ ਤੁਸੀਂ ਵੀ ਮੇਰਾ ਆਰਟੀਫੀਸ਼ੀਅਲ ਹੈ। ਉਹਨੇ ਕਿਹਾ ਨਹੀਂ 1 ਨੰਬਰ ਤੋਂ ਛੇਤੀ ਕਰ ਉਤਾਰ। ਉਹਨਾਂ ਨੇ ਜਿਹੜਾ ਨਾ ਉਹ ਫੌਰਨ ਉਹਨਾਂ ਨੂੰ ਆਪਣਾ ਜ਼ੇਵਰ ਉਤਾਰ ਦਿੱਤਾ। ਮੈਨੂੰ ਉਹਨਾਂ ਨੇ ਬਾਰ-ਬਾਰ ਹੋਰ ਪੈਸੇ ਕਿੱਥੇ ਨਹੀਂ, ਹੋਰ ਪੈਸੇ ਕੱਢ, ਹੋਰ ਕੱਢ। ਮੈਂ ਉਹਨਾਂ ਨੂੰ ਕਿਹਾ ਭਾਈ ਸਿੱਧੀ ਗੱਲ ਆਰਾਮ ਫੋਨ ਨਾਲ ਧਾਮਲ ਨਾਲ ਆਪਣੀ ਤੁਸੀਂ ਤਸੱਲੀ ਕਰ ਲਓ। ਹਾਂ ਠੀਕ ਹੈ, ਆਪਣੀ ਤੁਸੀਂ ਜੋ ਵੀ ਤੁਹਾਡਾ ਮਾਮਲਾ ਹੈ ਆਪਣਾ ਕਲੀਅਰ ਕਰੋ। ਮੈਂ ਕਿਹਾ ਮੇਰੇ ਕੋਲ ਪੈਸਾ ਜੋ ਹੈ ਤੁਸੀਂ ਲੈ ਲਿਆ। ਤੇ ਬਾਰ-ਬਾਰ ਬੱਚੀ ਦੇ ਵੱਲ ਨਾਲ, ਬੈਗ ਦੇ ਵਾਲੇ ਨਾਲ, ਮੋਬਾਈਲ ਉਹਨਾਂ ਨੇ ਨਹੀਂ ਨਾ ਪੁੱਛਿਆ ਨਾ ਮੰਗਿਆ ਨਾ ਛੇੜਿਆ। ਮੋਬਾਈਲ ਕੋ ਕੇ ਮੇਰੇ ਕੋਲ ਨਹੀਂ ਸੀ, ਉਹ ਕੱਪੜਿਆਂ ਵਾਲੇ ਬੈਗ ਦੇ ਵਿੱਚ ਸੀ। ਠੀਕ ਹੈ। ਮੋਬਾਈਲ ਹੋਰੇ ਤਾਂ ਉਹਨਾਂ ਨੇ ਪੁੱਛਿਆ ਕਿ ਕਿਤੇ ਉਹਨਾਂ ਛੇਤੀ ਨਾ ਫੜ ਕਰਦੇ ਹੁਣ ਇਸ ਹੋ ਜਾਂਦਾ। ਲੇਕਿਨ ਇੱਕ ਹੋਰ ਚੀਜ਼ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਇਹ ਵੀ ਹੁੰਦਾ ਨੁਕਸਾਨ ਕਰਨਾ ਵੀ ਮਕਸਦ ਹੋਏ, ਅਗਰ ਉਹਨਾਂ ਦਾ ਮੋਬਾਈਲ ਲੈ ਕੇ ਕਿਤੇ ਵੀ ਸੱਟ ਦੇਣਗੇ ਪਿੱਛੇ ਕਾਲ ਕਰ ਲਵੇ। ਸਹੀ ਠੀਕ ਹੈ ਨਾ। ਲੇਕਿਨ ਉਹਨਾਂ ਨੇ ਇਹ ਜਿਹੜੀ ਹੈ ਨਾ ਉਹ ਨਹੀਂ ਚਵਲ ਮਾਰੀ, ਇੱਕ ਗਾਲ ਨਹੀਂ ਕੱਢੀ, ਸਹੀ, ਇੱਕ ਰਫ ਕੋਈ ਲਫ਼ਜ਼ ਇਸਤੇਮਾਲ ਨਹੀਂ ਕੀਤਾ। ਬਸ ਆਪਣੇ ਪੈਸਿਆਂ ਦੀ ਡਿਮਾਂਡ ਜਿਹੜੀ ਹੈ ਨਾ ਉਹਨਾਂ ਨੇ ਜਿਹੜਾ ਨਾ ਜੀ ਹੋਰ ਪੈਸੇ ਕੱਢੋ ਜੀ ਇਸ ਤਰ੍ਹਾਂ ਵਗੈਰਾ ਵਗੈਰਾ। ਲੇਕਿਨ ਜਿਹਨੂੰ ਅਸੀਂ ਕਹਿੰਦੇ ਨਾ ਅਮੂਮਨ ਜਿਹੜੇ ਅਸੀਂ ਲਫ਼ਜ਼ ਸੁਣਨੇ ਆ ਜਾਂ ਇਹ ਤਫਾਤ ਰੋਡ ਵੀ, ਇਹ ਤਾਂ ਮਾਮੂਲੀ ਗੱਲ ਹੈ। ਜੀ ਜੀ ਜੀ। ਖੁਦਾ ਨ ਖਾਸਤਾ ਕਿਉਂ ਜਿਸ ਵੀ ਦੋਸਤ ਨੇ ਪੁੱਛਿਆ ਉਹਨਾਂ ਨੇ ਇਹ ਕਿਹਾ ਕੋਈ ਹੱਥੀ ਤੇ ਨਹੀਂ ਪਏ ਕੋ ਪ੍ਰੈਸ਼ਰਾਈਜ਼ ਕਰੋ ਮਤੇ, ਉਹ ਬੜਾ ਕੁਝ ਕਰਦੇ ਨੇ ਜੀ। ਲੇਕਿਨ ਅਸੀਂ ਆਰਾਮ ਸਕੂਨ ਨਾਲ ਉਹਨਾਂ ਨੂੰ ਜਿਹੜਾ ਨਾ ਉਹ ਕੋਈ ਕਿਸੇ ਚੀਜ਼ ਦੀ ਕੋਈ ਮਜ਼ਾਮਤ ਨਹੀਂ, ਕਿਉਂਕਿ ਉੱਥੇ ਡਕੈਤੀ ਦੀ ਸ਼ਕਲ ਚ ਮਜ਼ਾਮਤ ਜਿਹੜੀ ਹੈ ਨਾ ਉਹ ਮੈਂ ਸਮਝਦਾ ਕਿ ਜ਼ਿੰਦਾ ਇਨਸਾਨ ਦੀ ਸਭ ਤੋਂ ਬੜੀ ਹਮਾਕਤ ਹੁੰਦੀ ਹੈ ਆਪਣੇ ਨੁਕਸਾਨ ਵਾਲੇ ਪਾਸੇ। ਨੁਕਸਾਨ ਅੱਗੇ ਤੁਹਾਡਾ ਹੋ ਰਿਹਾ ਹੁੰਦਾ, ਉਸ ਦੇ ਉੱਤੇ ਫਿਰ ਤੁਸੀਂ ਇੱਕ ਹੋਰ ਨੁਕਸਾਨ ਆਪ ਹੀ ਸਹੇੜਨ ਵਾਲੇ ਪਾਸੇ ਜਾ ਰਹੇ ਹੁੰਦੇ ਹੋ। ਸੋ ਕੋਈ ਐਸੀ ਹਮਾਕਤ ਨਹੀਂ ਕੀਤੀ, ਖਾਮੋਸ਼ੀ ਨਾਲ ਜਿਹੜਾ ਨਾ ਉਹਨਾਂ ਨੂੰ ਕਿ ਤੁਸੀਂ ਵੀ ਆਪਣੀ ਤਸੱਲੀ ਕਰ ਲਓ। ਔਰ ਉਹਨਾਂ ਨੇ ਬੜੇ ਧਾਮਲ ਨਾਲ ਜਿਹੜਾ ਉਹ ਸਾਰਾ ਮਰਹਲੇ ਚ ਗੁਜ਼ਰੇ ਨੇ। ਤੇ ਫਿਰ ਇੱਕ ਬੰਦਾ ਥੱਲੇ ਬੈਠਾ, ਉਹਨੇ ਸਾਡੇ ਜਿਹੜੇ ਨਾ ਜੀ ਸ਼ੂਜ਼, ਅੱਛਾ ਜਰਾਬਾਂ ਜਿਹੜੀਆਂ ਨਾ ਉਹਨਾਂ ਦੀ ਤਲਾਸ਼ੀ ਲਈ ਹੈ। ਠੀਕ ਹੈ ਜੀ। ਉਹ ਤਲਾਸ਼ੀ ਲੈ ਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਚਾਬੀ ਤੁਹਾਡੀ ਵਿੱਚ ਲੱਗੀ ਹੈ ਮੋਟਰਸਾਈਕਲ ਦੇ, ਮੋਬਾਈਲ ਤੁਹਾਡੇ ਕੋਲ ਹੈ, ਇਹ ਜਾਓ। ਅੱਛਾ। ਅਸੀਂ ਜਿਹੜਾ ਉਹ ਆਪਣੀ ਧਿਆਨ ਵਿੱਚ ਠੀਕ ਹੈ ਨਿਕਲ ਆਏ ਚੁੱਪ ਕਰਕੇ। ਠੀਕ ਹੈ ਜੀ। ਤੇ ਬਾਕੀ ਜਿਹੜਾ ਹੈ ਉਹ ਹੈ ਸੀ ਤਕਰੀਬਨ ਕੋਈ 13 ਤੋਂ 14,000 ਰੁਪਇਆ ਡੰਡਾ ਜੇਬ ਵਿੱਚ। ਠੀਕ ਹੈ। ਤੇ ਇਹ ਉਹ ਇਨਸਾਨ ਦੇ ਮੁਕੱਦਰਾਂ ਦਾ ਰਿਜ਼ਕ ਹੁੰਦਾ ਹੈ ਕਿ ਜਿਹੜੇ ਕੋ ਦਿਨ ਦੇ ਕੋ ਥੋੜੇ ਕੋਲ ਪੈਸੇ ਜ਼ਿਆਦਾ ਸੀ ਮੇਰੇ ਜੇਬ ਵਿੱਚ, ਕੰਮ ਤੇ ਗਏ ਆ ਮੇਰੇ ਕੋਲ, ਉਹ ਮੈਂ ਬਾਈ ਚਾਂਸ ਜਿਹੜਾ ਉਹ ਦੇ ਦੇਣਾ ਵਾ ਦੁਕਾਨਦਾਰ ਨੂੰ ਕਿ ਮੇਰੇ ਮੋਬਾਈਲ ਤੇ ਭੇਜ ਦੇਵੀਂ। ਸਹੀ ਹੈ। ਇਹ ਕਿੰਨੇ ਕੁ ਵਜੇ ਦਾ ਸਮਾਂ ਸੀ ਰਾਤ ਦਾ? ਇਹ ਬਿਲਕੁਲ ਰਾਈਟ ਜਿਹੜਾ 10:15 ਦਾ ਟਾਈਮ ਸੀ ਕਿ ਮੈਂ ਗੁਜਰਾਂਵਾਲਾ ਸੀ, ਜਾ ਰਹੇ ਸੀ ਮੁਸ਼ਾਇਰੇ ਤੇ। ਅੱਛਾ। ਤੇ ਮੈਨੂੰ ਰਸਤੇ ਚ ਜਿਹੜਾ ਨਾ ਉਹ ਖਬਰ ਮਿਲੀ ਮੇਰੇ ਮਾਮੂ ਦੀ ਵਫਾਤ ਦੀ, ਤੇ ਮੈਨੂੰ ਉਥੋਂ ਰਸਤੇ ਚੋਂ ਵਾਪਸੀ ਜਿਹੜਾ ਨਾ ਉਹ ਘਰ ਪਰਤਣਾ ਪਿਆ। ਤੇ ਉਹ ਚੂੰਕਿ ਅੱਗੇ ਸਾਡਾ ਸਫ਼ਰ ਹੋਰ ਰਸਤੇ ਦਾ ਸੀ, ਹੋਰ ਸਿਸਟਮ ਦਾ ਸੀ। ਤੇ ਉਹ ਜਿਸਲੇ ਫਿਰ ਵਾਪਸੀ ਆਇਆ ਤੇ ਰਸਤੇ ਚ ਘਰ ਵਾਲੇ ਸਾਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਗੁਜਰਾਤ ਸ਼ਹਿਰ ਤੋਂ ਲੈ ਲਵੋ। ਤੇ ਉਹਨਾਂ ਨੂੰ ਜਿਸਲੇ ਗੁਜਰਾਤ ਸ਼ਹਿਰ ਤੋਂ ਲੈ ਕੇ ਤੇ ਸ਼ਹੀਨ ਚੌਕ ਤੋਂ ਗੁਜ਼ਰੇ ਆ। ਤੇ ਮਜ਼ੇ ਵਾਲੀ ਗੱਲ ਇਹ ਹੈ ਸਾਧ ਭਾਈ ਕਿ 2 ਜਵਾਨ ਪੁਲਿਸ ਦੇ ਬਾਵਰਦੀ ਜਿਹੜੇ ਨੇ ਉਹ ਉੱਥੇ ਜੇ ਚੌਕ 'ਚ ਖੜੇ ਸੀ ਸ਼ਹੀਨ ਚੌਕ ਪੁਲ ਦੇ ਥੱਲੇ, ਔਰ ਗੱਡੀ ਜਿਹੜੀ ਹੈ ਗਸ਼ਤ ਵਾਲੀ ਉਹ ਵੀ ਉੱਥੇ ਖੜੀ ਸੀ, ਔਰ ਉੱਥੋਂ ਗੁਜ਼ਰ ਕੇ ਆਇਆ ਮੋਟਰਸਾਈਕਲ।
ਮਤਲਬ ਕਿ ਸਾਡੇ ਜਿਹੜੇ ਸਾਹਿਬ ਨੇ ਧਿਆਨ ਨਹੀਂ ਰੱਖਦੇ ਕੌਣ ਕਿੱਥੇ ਆ ਰਿਹਾ ਕੀ ਜਾ ਰਿਹਾ ਹੈ। ਹਾਲਾਂਕਿ ਉਹਨਾਂ ਕੋਲ ਪਿਸਤੌਲ ਹੈ, 3 ਬੰਦੇ ਬੈਠੇ ਨੇ ਮੋਟਰਸਾਈਕਲ ਤੇ ਔਰ ਬਗੈਰ ਨੰਬਰ ਪਲੇਟ ਤੋਂ ਜਿਹੜਾ ਮੋਟਰਸਾਈਕਲ ਹੈ ਉਹਨਾਂ ਨੇ ਕੁੱਟ ਕੇ ਮਾਰੀਆਂ ਨੇ, ਮਸ਼ਕੂਕ ਸ਼ਕਲ ਹੈ। ਅੱਛਾ। ਤੇ ਅਗਰ ਤੁਸੀਂ ਆਪਣੇ ਇਹ ਮੈਂ ਕਿ ਸਮਝ ਲਓ ਕਿ ਸਿਰਫ ਨਾ ਡਿਊਟੀ ਕਰਨਾ ਹੁੰਦੇ ਨੇ, ਥਾਣੇ ਚ ਮੁਨਸ਼ੀ ਡਿਊਟੀ ਲਾ ਦਿੱਤੀ ਤੂੰ ਫਲਾਣੇ ਚੌਕ 'ਚ ਜਾਣਾ ਹੈ, ਫਲਾਣੇ ਤੁਸੀਂ ਅਮੂਮਨ ਵੈਸੇ ਹੀ ਵੇਖਦੇ ਹੋ ਕਿ ਅਮੂਮੀ ਜਿਹੜੇ ਇਸ ਤਰ੍ਹਾਂ ਦੇ ਨਾਕੇ ਹੁੰਦੇ ਨਾ ਉੱਥੇ ਖਲੋ ਕੇ ਤੇ ਬੋਤਲਾਂ ਮੰਗਾ ਕੇ ਬੋਤਲਾਂ ਪੀ ਰਹੇ ਹੁੰਦੇ ਨੇ ਜਾਂ ਜੀ ਵਕਤ ਗੁਜ਼ਾਰ ਰਹੇ ਹੁੰਦੇ ਨੇ। ਤੇ ਇਹਦੇ ਚ ਅਗਰ ਖੁਦਾ ਨਾ ਖਾਸਤਾ ਕਿਸੇ ਆਵਾਮੀ ਬੰਦੇ ਨਾਲ ਕੋਈ ਹਾਦਸਾ ਹੋ ਗਿਆ ਨਾ ਤੇ ਉਸਨੂੰ ਕਿਹਾ ਜਾਂਦਾ ਕਿ ਤੂੰ ਇਸ ਵੇਲੇ ਕਿਉਂ ਨਿਕਲਿਆ। ਵੀ ਤੁਸੀਂ ਵੀ ਫਿਰ ਜਿਹੜਾ ਉਹ ਦਿਨ ਦੇ ਟਾਈਮ ਦੀ ਤਨਖਾਹ ਲਿਆ ਕਰੋ, ਰਾਤ ਦੀ ਤਨਖਾਹ ਤੁਸੀਂ ਵੀ ਲੈਣੀ ਛੱਡ ਦਿਓ। ਠੀਕ ਹੈ ਬਈ ਦਿਨੇ ਤੇ ਵੈਸੇ ਵੀ ਇਹਦੇ ਹਾਦਸਾਤ ਬਹੁਤ ਘੱਟ ਹੁੰਦੇ ਨੇ। ਜੀ ਤੇ ਉਹਨੇ ਆਵਾਮ ਜਿਹੜੀ ਉਹ ਸਿਰਫ ਦਿਨ ਦੇ ਵਿੱਚ ਜੀਣ ਦੀ ਆਦਤ ਪਾ ਲਵੇ, ਵੇਲੇ ਕਵੇਲੇ ਜਾਂ ਕਿਸੇ ਐਮਰਜੈਂਸੀ ਚੋਂ ਨਿਕਲਣਾ ਪੈਂਦਾ ਤੇ ਫਿਰ ਉਹਨੂੰ ਜਿਹੜਾ ਨਾ ਉਹ ਨਹੀਂ ਨਿਕਲਣਾ ਚਾਹੀਦਾ ਕਿ ਸਾਡੇ ਜਿਹੜੇ ਨਾ ਉਹ ਰਾਖੇ ਜਿਹੜੇ ਨੇ ਉਹਨਾਂ ਦਾ ਇਹ ਟਾਈਮ ਨਹੀਂ ਹੈ ਰਾਖੀ ਕਰਨ ਦਾ, ਉਹ ਦਿਨ ਦੀ ਰੋਸ਼ਨੀ 'ਚ ਰਾਖੀ ਕਰਨਗੇ। ਠੀਕ ਹੈ ਜੀ। ਫਿਰ ਇਹ ਹੈ ਕਿ ਉਹ ਬਿਲਕੁਲ ਸ਼ਾਰਟ ਟਾਈਮ ਵਿੱਚ ਜਿਹੜਾ ਨਾ ਮੈਂ ਕਾਲ ਵੀ ਕਰ ਚੁੱਕਿਆ ਸੀ 15 ਤੇ। ਅੱਛਾ ਠੀਕ ਹੈ। ਲੇਕਿਨ ਉਹਦੇ ਤੇ ਇਹ ਰਿਸਪੌਂਡ ਤੇ ਸੀ ਲੇਕਿਨ ਉਹ ਕਾਲ ਤਿੱਕਰ ਅੱਛਾ ਕਾਲ ਜਿਹੜੀ ਹੈ ਨਾ ਉਹ ਆਈ ਹੈ ਮੇਰੇ ਕੋਲ ਥਾਣੇਦਾਰਾਂ ਦੀ, ਦੋਨਾਂ ਦੀ, ਜਿਹੜੇ ਸਾਡੇ ਮੁਤਲਕਾ 2 ਥਾਣੇ ਉਸ ਏਰੀਏ ਨੂੰ ਮੁਤਵੱਕੋ ਲੱਗਦੇ ਸੀ, ਸਟੇਟ ਇੰਡਸਟਰੀਅਲ ਸਟੇਟ ਫੇਜ਼ 2 ਔਰ ਰਹਿਮਾਨੀਆ ਥਾਣਾ ਦਿਓਨਾ ਮੰਡੀ ਵਾਲਾ। ਠੀਕ ਹੈ। ਤੇ ਉਹਨਾਂ ਨੇ ਚਲੋ ਪੁੱਛਿਆ ਗਿੱਛਿਆ ਵਕੂਏ ਦੇ ਹਵਾਲੇ ਨਾਲ, ਲੇਕਿਨ ਜਿਹੜਾ ਉਹ ਉਸ ਵਕਤ 'ਚ ਜਿਹੜਾ ਨਾ ਮੇਰਾ ਇੱਕ ਜ਼ਾਤੀ ਖਿਆਲ ਹੈ ਕਿ ਚੂੰਕਿ ਬਿਲਕੁਲ ਨੰਗਾ ਰੂਟ ਸੀ, ਰੋਡ ਹੈ ਜੀਟੀ ਰੋਡ ਸਹੀ, ਤੇ ਅਗਰ ਕੁਇਕ ਰਿਸਪੌਂਸ ਜਿਹੜਾ ਕੀਤਾ ਜਾਵੇ ਚੂੰਕਿ ਆਲਰੇਡੀ ਪੁਲਿਸ ਜਿਹੜੀ ਰੋਡ ਦੇ ਉੱਤੇ ਖੜੀ ਸੀ ਸਹੀ, ਦੂਸਰੇ ਪਾਸੇ ਜੀਟੀ ਰੋਡ ਦੇ ਉੱਤੇ ਜਿਹੜਾ ਉਹ ਥਾਣਾ ਰਹਿਮਾਨੀਆ ਔਰ ਉਹਦੇ ਵੀ ਲੋਕ ਜਿਹੜੇ ਨੇ ਉਹ ਵੀ ਮੈਨੂੰ ਪਤਾ ਚੱਲਿਆ ਕਿ ਉਹ ਵੀ ਰੋਡ ਤੇ ਸਨ। ਇਸੇ ਤਰ੍ਹਾਂ ਜਿਹੜੇ ਸਾਡੇ ਇੰਡਸਟਰੀਅਲ ਸਟੇਟ ਵਾਲੇ SHO ਸਾਹਿਬ ਨੇ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਕਿ ਯਾਰ ਮੈਂ ਤੇ ਜਿਹੜਾ ਨਾ ਉਹ ਬਾਹਰ ਸੀ ਬਈ ਆਲਰੇਡੀ ਸਹੀ ਗਸ਼ਤ ਦੇ ਸੀ ਜਿਹੜੇ ਨਾ ਉਹ ਤੁਸੀਂ ਕਿੱਥੇ ਹੋ। ਮੈਂ ਕਿਹਾ ਜੀ ਅਸੀਂ ਤੇ ਹੁਣ ਘਰ ਪਹੁੰਚ ਆਏ ਹਾਂ ਕਿਉਂਕਿ ਸਾਡਾ ਜਿਹੜਾ ਉਸੇ ਦੌਰਾਨ ਜਿਹੜਾ ਉਹ ਬਾਈਕ ਵੀ ਸਲਿੱਪ ਹੋ ਗਈ ਤੇ ਉਹ ਕਾਫੀ ਜ਼ਿਆਦਾ ਨਾ ਉਹਦੇ ਚ ਵੀ ਨੁਕਸਾਨ ਹੋ ਗਿਆ। ਅੱਛਾ। ਜਿਸਮਾਨੀ ਤੌਰ ਤੇ ਵੀ ਵਾਵਾ ਲੱਗ ਲੁ ਗਈਆਂ ਤੇ ਉੱਥੇ ਫਿਰ ਹੁਣ ਸੜਕ ਦੇ ਉੱਤੇ ਖਲੋਣਾ ਤੇ ਵੈਸੇ ਹੀ ਇੱਕ ਬੰਦੇ ਨੂੰ ਖੌਫ ਆ ਰਿਹਾ ਹੁੰਦਾ ਜੀ। ਦੂਸਰਾ ਇਹ ਵੀ ਨਹੀਂ ਨਾ ਹੁਣ ਸਾਨੂੰ ਇਹ ਤੇ ਨਹੀਂ ਪਤਾ ਕਿ ਵਾਕਿਆ ਹੋ ਜਾਏ ਤੇ ਫਿਰ ਉੱਥੇ ਖਲੋ ਰਿਹਾ ਵੀ ਜਾ ਕੇ ਪੁਲਿਸ ਆ ਕੇ ਸਾਨੂੰ ਉੱਥੋਂ ਲੈ ਕੇ ਜਾਵੇ। ਬੰਦਾ ਤੇ ਉਸ ਵਕਤ ਚ ਉੱਥੋਂ ਖੌਫ ਨਾਲ ਹੀ ਨਿਕਲਣ ਦੀ ਕਰਦਾ ਨਾ ਸਹੀ। ਠੀਕ ਹੈ ਜੀ। ਤੇ ਬਈ ਉੱਥੇ ਤੁਸੀਂ ਖੜੇ ਰਹੋ ਤੇ ਉਹ ਫਿਰ ਤੁਹਾਨੂੰ ਆਖਣ ਤੁਸੀਂ ਇੱਥੇ ਖਲੋ ਕਿਉਂ ਰਹੇ ਹੋ, ਉਹ ਲੰਘੇ ਨੇ ਕੋਈ ਹੋਰ ਹੀ ਆ ਜਾਂਦਾ, ਕੋਈ ਹੋਰ ਆ ਜਾਂਦਾ ਹੈ। ਸੋ ਵੈਸੇ ਵੀ ਕੋਈ ਵੀ ਬੰਦਾ ਜਦੋਂ ਡਕੈਤੀ ਹੋਏ ਤੇ ਖਲੋ ਨਹੀਂ ਰਹਿੰਦਾ ਜੀ ਉਹਦੇ ਤੇ ਖੌਫ ਹੁੰਦਾ, ਉਹ ਆਪਣਾ ਸਫ਼ਰ ਕਰਦਾ। ਫਿਰ ਰਾਤ ਦਾ ਸਮਾਂ ਸੀ ਤੇ ਘਰ ਵਾਲੇ ਨੇ ਤੇ ਘਰ ਹੀ ਜਾਣਾ ਹੁੰਦਾ ਜਿਸ ਵੀ ਹਾਲਤ ਵਿੱਚ। ਖੈਰ ਅਜੇ ਤੱਕ ਜਿਹੜਾ ਉਹ ਜਸਟ FIR ਹੋਈ ਹੈ। ਅੱਛਾ। ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕਰਨਾ, ਪੁਲਿਸ ਬਸ ਉਹਨਾਂ ਦੇ ਆਪਣਾ ਜਿਹੜਾ ਗਿਣਤੀ ਵਿੱਚ ਇੱਕ ਇਜ਼ਾਫਾ ਹੋਰ ਹੋ ਗਿਆ ਜੀ ਜਿੱਥੇ ਅੱਗੇ ਇੰਨੇ ਮੁਕੱਦਮੇ ਸੀ। ਔਰ ਇੱਥੇ ਮੈਂ ਇਹ ਚੀਜ਼ ਜਿਹੜੀ ਉਹ ਨਾਲ ਦੱਸਦਾ ਜਾਵਾਂ, ਇਹ ਨਾ ਜੀ ਇਸ ਏਰੀਏ ਦਾ ਇਹ ਪਹਿਲਾ ਵਕੂਆ ਨਹੀਂ ਹੈ। ਅੱਛਾ। ਇਹ ਸਾਡੀ ਗਲੀ ਦੇ ਵਿੱਚ ਕਮ ਅਸ ਕਮ ਸਿਰਫ ਸਾਡੀ ਗਲੀ ਦੇ ਵਿੱਚ ਜਿਹੜਾ ਨਾ 3 ਲੋਕ ਜਿਹੜੇ ਨੇ ਉਹਨਾਂ ਦਾ ਵਕੂਆ ਹੋ ਚੁੱਕਿਆ ਕਿਉਂਕਿ ਅਸੀਂ ਐਸੇ ਰੋਡ ਦੇ ਉੱਤੇ ਸਿਰਫ ਸਾਡੀ ਗਲੀ ਦੇ ਜਿਹੜੇ ਨਾ ਲੋਕਾਂ ਨਾਲ 3 ਵਕੂਏ ਹੋ ਚੁੱਕੇ ਨੇ, ਬਲਕਿ ਇੱਕ ਤੇ ਫਾਇਰਿੰਗ ਵੀ ਕੀਤੀ ਗਈ ਸੀ। ਠੀਕ ਹੈ ਜੀ। ਇਸੇ ਤਰ੍ਹਾਂ ਜਦੋਂ ਮੈਂ ਉਸ ਤੋਂ ਅਗਲੇ ਦਿਨ ਜਿਹੜਾ ਉਹ ਸਬਜ਼ੀ ਮੰਡੀ ਜਾਣਾ ਤੇ ਉੱਥੇ ਐਵੇਂ ਗੱਲ ਛਿੜਦੀ ਹੈ ਤੇ ਪਤਾ ਚੱਲਿਆ ਕਿ ਜਿਸ ਬੰਦੇ ਕੋਲੋਂ ਅਸੀਂ ਸਬਜ਼ੀ ਖਰੀਦ ਰਹੇ ਸੀ 47,000 ਰੁਪਏ ਦੀ ਉਹਦੀ ਵੀ ਡਕੈਤੀ ਹੋਈ ਹੈ ਪਿਛਲੇ ਦਿਨਾਂ 'ਚ। ਔਰ ਉਸੇ ਹੀ ਸੁਬਹ ਜਿਹੜਾ ਹੈ ਉਹ ਸਬਜ਼ੀ ਮੰਡੀ ਦੇ ਇੱਕ ਤਾਜਰ ਨੂੰ ਜਿਹੜਾ ਨਾ ਉਹ ਗਨ ਪੁਆਇੰਟ ਤੇ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ 2 ਥਾਣੇ ਜਿਹੜੇ ਨੇ ਉਹਨਾਂ ਦੀ, ਬਲਕਿ ਸ਼ਹੀਨ ਜਿਹੜਾ ਹੈ ਥਾਣਾ ਉਸ ਦਾ ਵੀ ਏਰੀਆ ਬਣਦਾ। ਔਰ ਇਹ ਦੇਖੋ ਕਿ ਕਿੰਨੇ ਕਰੀਬ ਤਰੀਨ ਟ੍ਰਾਇੰਗਲ ਹੈ ਇਹਨਾਂ ਥਾਣਿਆਂ ਦਾ। ਇਹਨਾਂ ਦੀ ਨੱਕ ਥੱਲੇ ਜਿਹੜਾ ਨਾ ਜੀ ਸਹੀ ਜੱਟੂ ਅਕਲ ਚੌਕੀ ਉੱਥੇ ਸਾਰਾ ਬਿਲਕੁਲ ਕਰੀਬ ਤਰੀਨ ਨੇ ਏਰੀਏ। ਔਰ ਇਹ ਸ਼ਹਿਰ ਦਾ ਜੀਟੀ ਰੋਡ ਉਸ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਜਿਹੜੇ ਨੇ ਲਗਾਤਾਰ ਇਹਨਾਂ ਵਕੂਏ ਜਿਹੜੇ ਨੇ ਉਹਨਾਂ ਦਾ ਹੋਣਾ। ਔਰ ਸਬਜ਼ੀ ਮੰਡੀ ਵਾਲਿਆਂ ਨੇ ਦੱਸਿਆ ਕਿ ਸਾਡੇ ਕਈ ਸਬਜ਼ੀ ਮੰਡੀ ਦੇ ਜਿਹੜੇ ਆਮ ਦੁਕਾਨਦਾਰ ਨੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ। ਅੱਛਾ। ਇੱਥੋਂ ਤੁਸੀਂ ਅੰਦਾਜ਼ਾ ਕਰ ਲਓ ਕਿ ਇਹਨੂੰ ਫਿਰ ਸਾਹਿਬ ਬਹਾਦਰ ਕਹਿੰਦੇ ਨੇ ਕਿ ਜੀ ਸਾਡੇ ਤੇ ਖਾਮ ਖਾ ਤਨਕੀਦ ਕੀਤੀ ਜਾਂਦੀ ਹੈ ਤੇ ਇਸ ਵਾਸਤੇ ਤਨਕੀਦ ਨਹੀਂ ਹੈ ਕਿ ਸਾਡੇ ਨਾਲ ਵਕੂਆ ਆਇਆ ਤੇ ਅਸੀਂ ਤਾਂ ਗੱਲ ਕਰ ਰਹੇ ਹਾਂ, ਲੇਕਿਨ ਜਿਹੜੇ ਇਸ ਤੋਂ ਪਹਿਲਾਂ ਲੋਕਾਂ ਨਾਲ ਹੋਏ ਨੇ ਇਸ ਤੋਂ ਬਾਅਦ ਵੀ ਲੋਕਾਂ ਨਾਲ ਹੋਣਗੇ ਉਹਨਾਂ ਨੂੰ ਕੌਣ ਰੋਕੇਗਾ ਕਿ ਇਹ ਇੱਕ ਹੀ ਗੈਂਗ ਹੈ। ਕਦੀ ਉਹ 2 ਮੁੰਡੇ ਹੁੰਦੇ ਨੇ, ਕਦੀ 3 ਹੁੰਦੇ ਨੇ। ਅੱਛਾ। ਠੀਕ ਹੈ ਜੀ ਸਹੀ। ਤੇ ਉਹ ਆਪਣੀ ਦੀਦਾ ਦਲੇਰੀ ਨਾਲ ਵਾਰਦਾਤਾਂ ਕਰ ਰਹੇ ਨੇ, ਯਾਨੀ ਕਿ ਜਿਹੜੇ ਜਿਨ੍ਹਾਂ ਨਾਲ ਪਹਿਲਾਂ ਵਾਰਦਾਤਾਂ ਹੋ ਚੁੱਕੀਆਂ ਨੇ ਉਹਨਾਂ ਨੇ ਵੀ ਐਸੇ ਮੁਹਾਂਦਰੇ ਦੱਸੇ ਨੇ। ਇਹ ਹੀ ਉਹਨਾਂ ਨੇ ਵਜੂਦ ਉਮਰਾਂ ਸਾਰੀਆਂ ਜਿਹੜੀਆਂ ਉਹਨਾਂ ਨੇ ਸ਼ੇਅਰ ਕੀਤੀਆਂ ਨੇ। ਠੀਕ ਹੈ ਜੀ। ਤੇ ਇਹ
ਬਿਲਕੁਲ ਬਿਲਕੁਲ ਜਿਹੜਾ ਉਹ ਇੱਥੋਂ ਹੀ ਨਿਕਲਦੇ ਨੇ 50 ਰੋਡ ਤੋਂ ਸ਼ੇਨ ਚੌਕ ਤੋਂ ਨਾ ਜੀ। ਅੱਛਾ ਠੀਕ ਹੈ, ਐਨੇ ਕੇ ਏਰੀਏ ਦੇ ਉੱਤੇ ਜਿਹੜਾ ਨਾ ਜੀ ਮਰਾੜੀਆਂ ਸਬਜ਼ੀ ਮੰਡੀ, ਮਰਾੜੀਆਂ ਸਬਜ਼ੀ ਮੰਡੀ, ਮਰਾੜੀਆਂ ਸਬਜ਼ੀ ਮੰਡੀ, ਠੀਕ ਹੈ, ਐਨੇ ਕੇ ਏਰੀਏ ਦੇ ਉੱਤੇ ਜਨਾਬ ਜਿਹੜਾ ਨਾ ਉਹਨਾਂ ਦੀਆਂ ਵਾਰਦਾਤਾਂ ਨੇ। ਔਰ ਮੈਂ ਇਹ ਤੇ ਮੈਂ ਆਪਣੀ ਗਲੀ ਦੀਆਂ 3 ਵਾਰਦਾਤਾਂ ਦੱਸੀਆਂ ਨੇ। ਸਾਡੇ ਇਸ ਰੋਡ ਦੇ ਉੱਤੇ ਜਿਹੜੇ ਨਾ ਦਰਜਨਾਂ ਵਾਰਦਾਤਾਂ ਹੋ ਚੁੱਕੀਆਂ ਨੇ। ਨਾਕਾ ਵੀ ਲਾਉਂਦੇ ਨੇ, ਲੇਕਿਨ ਨਾਕੇ ਦਾ 1.5 ਘੰਟਾ 2 ਘੰਟੇ ਦਾ ਟਾਈਮ ਹੁੰਦਾ ਹੈ। ਸਹੀ, ਠੀਕ ਹੈ ਜੀ, ਉਹ ਕਿਸੇ ਵੀ ਟਾਈਮ ਦਾ ਹੁੰਦਾ ਹੈ। ਉਹ ਨਾਕਾ ਇੱਕ ਪੁਆਇੰਟ ਤੇ ਹੁੰਦਾ ਹੈ, ਉਹ ਗਸ਼ਤ ਦੀ ਸ਼ਕਲ ਤੇ ਨਹੀਂ ਨਾ ਜੀ। ਠੀਕ ਹੈ ਜੀ, ਲੇਕਿਨ ਤੁਹਾਡੇ ਨਾਕੇ ਲਾਉਣ ਨਾਲੋਂ ਤੁਹਾਡੀਆਂ ਗਸ਼ਤਾਂ ਨਾਲੋਂ ਜਿਹੜੀ ਇੱਕ ਬਿਹਤਰ ਜਿਹੜੀ ਹੈ ਉਹ ਆਵਾਮ ਨੂੰ ਰਿਲੀਫ ਦੇਣ ਦੀ ਜਿਹੜੀ ਪਾਲਿਸੀ ਹੈ ਉਹਨੂੰ ਤਰਤੀਬ ਦਿਓ। ਬੰਦੇ ਪਿੱਛੇ ਲਾਓ ਕਿ ਇਹ ਵਕੂਆ ਹੋ ਕਿੱਥੋਂ ਰਿਹਾ। ਕੈਮਰੇ ਜਿਹੜੇ ਨੇ ਉਹਨਾਂ ਨੂੰ ਚੈੱਕ ਕਰੋ। ਜਿਸ ਤਰ੍ਹਾਂ ਕਿ ਇਹ ਜਿਹੜੇ ਸਾਡੇ ਨਾਲ ਰੱਬਰੀ ਕਰਨ ਵਾਲੇ ਜਿਹੜੇ ਨੇ ਡਕੈਟ ਨੇ, ਰੱਬਰ ਨੇ, ਇਹ ਹੁਣ ਆਂਦੇ ਨੇ ਜਨਾਬੀ ਅਲੀ ਜਿਸਲੇ ਸ਼ੇਖ ਸੁੱਖੇ ਕੋਲੋਂ, ਤੇ ਉੱਥੇ ਥਾਣਾ ਜਿਹੜਾ ਹੈ ਸਟੇਟ ਇੰਡਸਟਰੀਅਲ ਸਟੇਟ, ਉਸਦੇ ਕੈਮਰੇ ਲੱਗੇ ਨੇ ਬਾਹਰ ਰੋਡ ਦੇ ਉੱਤੇ, ਸਹੀ ਗੇਟ ਤੇ। ਇਸ ਤੋਂ ਅੱਗੇ ਜਿਹੜਾ ਹੈ ਉਹ ਸ਼ਹੀਨ ਚੌਕ ਤੇ ਜਿਹੜੇ ਸਰਕਾਰੀ ਗਵਰਨਮੈਂਟ ਨੇ ਜਿਹੜੇ ਨੇ ਸੇਫ ਸਿਟੀ ਦੇ ਵਾਲੇ ਨਾਲ ਜਿਹੜੇ ਕੈਮਰੇ ਲਾਏ ਨੇ, ਉਹ ਕੈਮਰੇ ਲੱਗੇ ਹੋਏ ਨੇ। ਠੀਕ ਹੈ ਜੀ, ਉਹਨਾਂ ਕੈਮਰਿਆਂ ਦੇ ਵਿੱਚੋਂ ਤੁਸੀਂ ਉਹ ਮੁਹਾਂਦਰਾ ਔਰ ਉਹ ਜੀ ਤੁਸੀਂ ਚੈੱਕ ਕਰਕੇ, ਇਹ ਕਾਦੇ ਵਾਸਤੇ ਲਾਏ ਜਾਂਦੇ ਨੇ? ਇਸ ਵਾਸਤੇ ਹੀ ਨਾ, ਹਰ ਤਰ੍ਹਾਂ ਦੀ ਜਦੀਦ ਸਹੂਲਤ ਲੱਭੀ ਹੈ ਇਸ ਟਾਈਮ। ਜੀ ਜੀ ਜੀ, ਉਹ ਆਵਾਮ ਕੋਲੇ ਵੀ ਤੇ ਪੁਲਿਸ ਕੋਲੇ ਵੀ ਹਰ ਤਰ੍ਹਾਂ ਦੀ ਸਹੂਲਤ ਹੈ। ਐਸਾ ਹੀ ਕਿਸੇ ਨੂੰ ਚਾਹੇ ਟ੍ਰੇਸ ਕਰ ਸਕਦੇ ਨੇ, ਕੋਈ ਔਖਾ ਕੰਮ ਨਹੀਂ, ਜੀ ਸਿਰਫ ਕਰਨ ਵਾਲਾ ਹੋਣਾ ਚਾਹੀਦਾ ਜੀ। ਨਹੀਂ ਮੁਸ਼ਕਲ ਹੈ ਜੀ, ਬਿਲਕੁਲ ਈਜ਼ੀ ਸੀ ਬਈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਪਿਆ ਕਿ ਦੋਵੇਂ ਥਾਣੇ ਕਹਿ ਰਹੇ ਨੇ ਕਿ ਜੀ ਅਸੀਂ ਬਾਹਰ ਆ ਰੋਡ ਦੇ ਉੱਤੇ ਜੀ, ਤੇ ਉਸੇ ਰੋਡ ਦੇ ਉੱਤੇ ਡਕੈਟ ਜਿਹੜਾ ਉਹ ਸੇਫ, ਉਹਦੇ ਤੇ ਪ੍ਰੈਸ਼ਰ ਹੁੰਦਾ ਜਿਸ ਵੇਲੇ ਡਕੈਤੀ ਕਰਦਾ, ਉਹਦੇ ਮੋਟਰਸਾਈਕਲ ਦੀ ਸਪੀਡ ਵੀ ਬਦਲ ਜਾਂਦੀ ਹੈ। ਸਹੀ, ਠੀਕ ਹੈ। ਉਹਨਾਂ ਦੇ ਡਕੈਤੀ ਕਰਨ ਤੋਂ ਪਹਿਲਾਂ, ਡਕੈਤੀ ਕਰ ਲੈਣ ਤੋਂ ਬਾਅਦ ਦੇ ਜਿਹੜੇ ਦੋਵੇਂ ਫੇਜ਼ ਨੇ ਉਹਨਾਂ ਦੇ ਮੁਖਤਲਿਫ ਹੁੰਦੇ ਨੇ। ਕਈ ਵਾਰ ਤੁਸੀਂ ਵੇਖਦੇ ਹੋ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ, ਪਹਿਲਾਂ ਨਹੀਂ, ਡਕੈਤੀ ਕਰਨ ਤੋਂ ਬਾਅਦ, ਵਾਰਦਾਤ ਕਰਨ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਇੱਕ ਬੁਖਲਾਹਟ ਹੁੰਦੀ ਹੈ ਜੀ। ਲੇਕਿਨ ਪੁਲਿਸ ਦੇ ਕੋਲੋਂ ਆਣਾ, ਪੁਲਿਸ ਦਾ ਜੀਟੀ ਰੋਡ ਦੇ ਉੱਤੇ ਮੌਜੂਦ ਹੋਣਾ, ਜਾਂ 2-4 ਕਿਲੋਮੀਟਰ ਦੇ ਏਰੀਆ ਦੇ ਅੰਦਰ ਪੁਲਿਸ ਚਾਕਾ ਖੁੱਲੇ ਆ, ਔਰ ਕਿਸੇ ਨਾ ਕਿਸੇ ਜਗ੍ਹਾ ਤੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਆਸ਼ੀਰਵਾਦ ਵੀ ਹਾਸਲ ਹੈ ਕਿ ਉਹਨਾਂ ਨੂੰ ਪਰਵਾਹ ਨਹੀਂ ਹੈ ਕਿ ਸਾਨੂੰ ਕੋਈ ਨਹੀਂ ਪੁੱਛੇਗਾ। ਜਿਹੜਾ ਮਸਲਾ ਕੋਈ ਨਹੀਂ ਹੈ, ਜਾਂ ਕੋਈ ਫੜੇਗਾ ਹੀ ਨਹੀਂ। ਕਿਉਂ ਨਹੀਂ ਫੜੇਗਾ ਨਾ? ਜੇ ਫੜੇ ਜਾਂਦੇ ਤੇ ਫਿਰ ਪਿੱਛੇ 3-4 ਮਹੀਨੇ ਤੋਂ ਲਗਾਤਾਰ ਡਕੈਤੀਆਂ ਹੋ ਰਹੀਆਂ ਨੇ, ਲਗਾਤਾਰ। ਤੇ ਬਿਲਕੁਲ ਜਿਹੜਾ ਉਹ ਪੁਲਿਸ ਸਟੇਸ਼ਨ ਦੇ ਨੱਕ ਥੱਲੇ ਡਕੈਤੀਆਂ ਹੋ ਰਹੀਆਂ ਨੇ। ਦੂਸਰੀ ਗੱਲ ਇਹ ਕਿ ਮੈਨੂੰ ਤੁਸੀਂ ਕਹਿੰਦੇ ਜੀ ਟਾਈਮ ਨਾਲ ਘਰ ਆ ਜਾਇਆ ਕਰੋ। ਹੁਣ ਮੇਰਾ ਘਰ ਗੁਜਰਾਤ ਸਿਟੀ ਦਾ ਟੋਟਲ ਜਿਹੜਾ ਨਾ ਉਹ 6-7 ਕਿਲੋਮੀਟਰ ਹੈ। ਸਹੀ, ਤੇ ਇਹ ਅਸੀਂ ਤੇ ਸ਼ਹਿਰ ਹੀ ਬੰਦੇ ਹਾਂ। ਠੀਕ ਹੈ, ਹੁਣ ਸ਼ਹਿਰ ਦੇ ਜਿਹੜਾ ਇਹ ਜੀਟੀ ਰੋਡ ਸਾਡੇ ਘਰ ਤੋਂ 4 ਕਿਲੋਮੀਟਰ ਹੈ। ਤੇ ਹੁਣ ਅਗਰ ਮੈਂ ਆਪਣੇ ਘਰ ਤੋਂ 3 ਕਿਲੋਮੀਟਰ ਦੇ 2 ਕਿਲੋਮੀਟਰ ਤੇ ਆ ਕੇ ਲੁੱਟਿਆ ਜਾਵਾਂ, ਤੇ ਮੇਰਾ ਆਪਣਾ ਘਰ ਜਾਣਾ ਜਾਂ ਘਰਾਂ ਬਾਹਰ ਇੰਨਾ ਨਿਕਲਣਾ, ਇਹਨਾਂ ਤੇ ਇੱਕ ਸ਼ਹਿਰੀ ਦਾ ਹੱਕ ਹੋਣਾ ਚਾਹੀਦਾ ਨਾ ਕਿ ਆਪਣੀ ਸਰਾਊਂਡਿੰਗ ਜਿਹੜੀਆਂ ਨੇ ਉਹਨਾਂ ਦੇ ਅੰਦਰ ਤੇ ਜਿਹੜਾ ਨਾ ਉਹ ਸੇਫ ਐਂਡ ਸਾਊਂਡ ਜਿਹੜਾ ਨਾ ਉਹ ਜੀ ਸਕੇ ਜਾਂ ਹਰਕਤ। ਜਾਂ ਤਾਂ ਇੰਤਜ਼ਾਮੀਆ ਕਹਿ ਦੇਵੇ ਸਾਫ਼-ਸਾਫ਼ ਕਿ ਤੁਸੀਂ ਆਰਾਮ ਸਕੂਨ ਨਾਲ ਘਰ ਬਵੋ, ਬਾਹਰ ਨਿਕਲਣ ਦੀ ਕੋਈ ਲੋੜ ਨਹੀਂ ਹੈ, ਬਾਹਰ ਡਾਕੂ ਫਿਰਦੇ ਨੇ ਪਏ ਤੇ ਅਸੀਂ ਆਰਾਮ ਕਰ ਰਹੇ ਹਾਂ, ਸਾਨੂੰ ਬਿਲਕੁਲ ਡਿਸਟਰਬ ਕਰਨ ਦੀ ਲੋੜ ਕੋਈ ਨਹੀਂ, ਤੁਸੀਂ ਆਰਾਮ ਨਾਲ ਘਰ ਬਵੋ। ਕੋਈ ਐਮਰਜੈਂਸੀ ਹੈ ਤੇ ਤੁਸੀਂ ਜਿਹੜਾ ਨਾ ਫੋਨ ਤੇ ਹੀ ਆਪਣੇ ਮਾਮਲਾ ਸਿੱਧਾ ਕਰ ਲਓ। ਤੇ ਪੁਲਿਸ ਨੂੰ ਕਮ ਸੇ ਕਮ ਇੰਨਾ ਕੋਈ ਐਲਾਨ ਕਰ ਦੇਣਾ ਚਾਹੀਦਾ, ਬੰਦੇ ਕਮ ਸੇ ਕਮ ਇਹ ਤੇ ਮੁਤਮਿਨ ਹੋ ਜਾਣ ਨਾ ਕਿ ਬਈ ਬਾਹਰ ਅਸਾਂ ਨਹੀਂ ਨਿਕਲਣਾ। ਜੇ ਅਸੀਂ ਆਪਣੇ ਹੌਸਲਾ ਕਰਕੇ ਨਿਕਲਨੇ ਆ, ਹੈਰੀਏ ਦੀ ਹੈਰੀਏ, ਸਾਡੇ ਮਗਰ ਪੁਲਿਸ ਹੈ ਵੇ, ਸਾਨੂੰ ਤਹਫਜ਼ ਦੇਣ ਵਾਲੇ ਹੈ ਨੇ। ਇੱਕ ਪਾਕਿਸਤਾਨ ਦਾ, ਪੰਜਾਬ ਦਾ ਸਾਡੇ ਦਾ ਮਾਨ ਮਰੂਫ ਸ਼ਾਹ ਅਲੀ ਅਹਿਮਦ ਗੁਜਰਾਤੀ ਲੁੱਟਿਆ ਜਾਏ ਤੇ ਉਹ ਬੜੀ ਸ਼ਰਮ ਵਾਲੀ ਗੱਲ ਹੈ। ਸਾਡੇ ਸ਼ਹਿਰੀਆਂ ਦੇ, ਗੁਜਰਾਤ ਦੇ ਤੇ ਵੀ, ਤੇ ਸਾਡੇ ਮਹਿਕਮਾ ਪੁਲਿਸ ਤੇ ਵੀ, ਇੰਤਜ਼ਾਮੀਆ ਦੇ ਵੀ ਸ਼ਰਮ ਵਾਲੀ ਗੱਲ ਹੈ। ਇੱਕ ਮਸ਼ਹੂਰ ਬੰਦਾ ਜਿਹੜਾ ਹੈ ਉਹ ਮਹਫੂਜ਼ ਨਹੀਂ ਹੈ, ਤੇ ਆਮ ਸ਼ਹਿਰੀ ਜਿਹੜਾ ਹੈ ਜੋ ਮਜ਼ਦੂਰਦਾਰ ਬੰਦਾ ਹੈ ਉਹਨੂੰ ਤੇ ਕੋਈ ਬੰਦਾ ਧੱਫੇ ਮਾਰ ਕੇ ਵੀ ਖੋ ਖੜਦਾ ਹੈ। ਅਲੀ ਅਹਿਮਦ ਗੁਜਰਾਤੀ ਕੋਈ ਐਡਾ ਵੀ ਮਤਲਬ ਕੋਈ ਬੰਦਾ ਨਹੀਂ ਹੈ ਕਿ ਜਿਹੜਾ ਕੋਈ ਮਤਲਬ ਕਿ ਲੁਕਿਆ ਛੁਪਿਆ। ਵੇਖਣ ਵਾਲੇ ਵੀ ਜਾਣਦੇ ਹੋਣੇ, ਜਿਹੜੇ ਲੁੱਟਿਆ ਉਹ ਵੀ ਜਾਣਦੇ ਹੁੰਦੇ, ਚਿਹਰਾ ਵੇਖ ਕੇ ਪਛਾਣ ਲੈਂਦੇ ਹੋਣੇ ਨੇ ਕਿ ਇਹ ਅਲੀ ਅਹਿਮਦ ਗੁਜਰਾਤੀ ਹੈ, ਪੰਜਾਬ ਦਾ ਮਾਨ ਹੈ, ਪੰਜਾਬ ਦਾ ਨਾਮ ਹੈ। ਉਹਨਾਂ ਨੂੰ ਇਹ ਵੀ ਸ਼ਰਮ ਨਹੀਂ ਆਈ ਹੋਣੀ ਕਿ ਅਸੀਂ ਕੀ ਕੰਮ ਕਰਨ ਲੱਗੇ ਆ। ਨਾਲ ਬੀਬੀ ਹੈ, ਨਾਲ ਬੱਚੀ ਹੈ ਉਹਦੀ, ਤੇ ਬੱਚੀ ਉਹਦੀ ਦੇ ਮੂੰਹ ਚ ਕੀ ਨਿਕਲਦਾ ਪਿਆ? ਪਿਸਤੌਲਾਂ ਵਾਲੇ ਚਾਚੂ। ਪਿਸਤੌਲਾਂ ਵਾਲੇ ਚਾਚੂ ਦੇਖੋ ਤੁਸੀਂ, ਪਿਸਤੌਲਾਂ ਵਾਲੇ ਚਾਚੂ ਜਿਹੜੇ ਨੇ ਉਹਨਾਂ ਨੇ ਸਾਨੂੰ ਰੱਖਿਆ। ਤੇ ਪਿਸਤੌਲਾਂ ਵਾਲੇ ਚਾਚੂਆਂ ਨੂੰ ਜਿਹੜਾ ਨਾ, ਵੱਡੀਆਂ ਪਿਸਤੌਲਾਂ ਵਾਲੇ ਚਾਚੂ ਜਿਹੜਾ ਨਾ ਉਹ ਜ਼ਰਾ ਨੱਥ ਪਾਣ, ਇਹ ਹੀ ਤੁਹਾਡੇ ਗੁਜ਼ਾਰਿਸ਼ ਹੈ ਜੀ ਸਾਹਿਬ ਦੀ। ਵੇਖੋ ਨਾ ਕਹਾਣੀ ਹੈ ਵੇ ਕਿ ਜਿਹੜਾ ਨਾ ਉਹ ਅਸੀਂ ਤੁਹਾਡੇ ਸਾਹਮਣੇ ਆ ਕੇ ਮੈਂ ਹਨੇਰੇ ਸਵੇਰੇ ਨਿਕਲਣਾ ਮੇਰੀ ਮਜਬੂਰੀ ਹੈ ਜੀ। ਦੂਜੇ ਸ਼ਹਿਰਾਂ ਚ ਜਾਈਦਾ ਪ੍ਰੋਗਰਾਮ ਵਾਸਤੇ, ਅਮੂਮਨ ਰਾਤ ਨੂੰ ਉੱਥੋਂ ਫਾਰਗ ਹੋਈਦਾ। ਤਾਂ ਜ਼ਿਹਨ ਚ ਹੁੰਦਾ ਯਾਰ ਉੱਥੇ ਬਜਾਏ ਸੇ ਕਿ ਅਸੀਂ ਕਿਸੇ ਬੰਦੇ ਨੂੰ ਜਿਹੜਾ ਉਹ ਰਾਤ ਨੂੰ ਰੁਕਣ ਦੀ ਫਟੀਕ ਪਾਈਏ ਤੇ ਆਪਣੇ ਘਰ ਚਲੇ ਜਾਈਏ।
ਤੇ ਜਿਹੜਾ ਬੰਦਾ ਜਿਹੜਾ ਉਹ ਝੰਗ ਤੋਂ ਟੁਰ ਕੇ ਤੇ ਆਪਣੇ ਘਰ ਆ ਸਕਦਾ ਹੈ, ਸਰਵਾਲ ਤੋਂ ਟੁਰ ਕੇ ਆਪਣੇ ਘਰ ਆ ਸਕਦਾ ਹੈ, ਖੁਸ਼ਾਬ ਤੋਂ ਟੁਰ ਕੇ ਆਪਣੇ ਘਰ ਆ ਸਕਦਾ, ਤੇ ਉਸ ਦੇ ਉਹ ਉਥੋਂ ਟੁਰ ਕੇ ਤੇ ਆਪਣੇ ਘਰ ਆ ਕੇ ਲੁੱਟਿਆ ਜਾਵੇ। ਹਾਏ ਹਾਏ ਹਾਏ। ਠੀਕ ਹੈ ਜੀ। ਔਰ ਉਸ ਜਗ੍ਹਾ ਦੇ ਉੱਤੇ ਕਿ ਜਿੱਥੇ ਜਿਹੜੀ ਸਾਡੀ ਇੰਤਜ਼ਾਮੀਆ ਹੈ, ਜਿਹੜੇ ਸਾਡੇ ਮੁਹਾਫਿਜ਼ ਨੇ, ਉਹਨਾਂ ਦੇ ਕਰੀਬ ਤਰੀਨ ਉਹਨਾਂ ਦੀ ਬਗਲ ਥੱਲੇ, ਤੇ ਉਹਨਾਂ ਦੀ ਬਗਲ ਥੱਲੇ ਫਿਰ ਇਹ ਕਿਆ ਐਸਾ ਹੈ ਕਿ ਇਹ ਜਿਹੜੇ ਡਕੈਤ ਗੈਂਗ ਨੇ, ਇਹਨਾਂ ਦੇ ਬਗਲ ਬੱਚੇ ਬਣੇ ਹੋਏ ਨੇ। ਠੀਕ ਹੈ ਜੀ। ਇਹਨਾਂ ਨੇ ਆਪ ਕੋ ਛੱਡ ਚੁੱਕੇ ਹੋਏ ਨੇ। ਕੀ ਚੱਕਰ ਹੈ ਕਿ ਕੋਈ ਐਸੀ ਉਹ ਨਹੀਂ ਹੈ, ਬਿਲਕੁਲ ਆਰਾਮ ਸਕੂਨ ਹੈ, ਬਸ ਇੱਕ ਵਾਰਦਾਤ ਪੂਰੀ ਕਰ ਦਿੱਤੀ ਜੀ। ਇਸੇ ਤਰ੍ਹਾਂ ਪਿਛਲੇ ਦਿਨਾਂ ਚ ਮੇਰੇ ਦੂਸਰੇ ਘਰ ਚੋਂ ਜਿਹੜੇ ਨਾ ਉਹ 4 ਗਾਰਡਰ ਚੁੱਕੇ ਗਏ ਲੋਹੇ ਦੇ, ਚੋਰੀ ਹੋ ਗਈ, ਦਰਖਾਸਤ ਹੋ ਗਈ, FIR ਹੋ ਗਈ। ਠੀਕ ਹੈ ਜੀ। ਇਹਨਾਂ ਨੇ ਕੀ ਕੀਤਾ ਕਿ ਉਹਨੂੰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਨੇ ਉਹ ਮੁਕਾਮੀ ਲੋਕ ਉਹਦੇ ਚ ਇਨਵੋਲਵ ਹੁੰਦੇ ਨੇ। ਸਹੀ। ਇਹਨਾਂ ਨੇ ਕੀ ਕੀਤਾ ਜਨਾਬ ਅਲੀ, ਸਾਡੇ ਮੁਤਲਕਾ ਥਾਣੇ ਨੇ, ਇਹਨਾਂ ਨੇ ਉਹਦੇ ਚ ਨਾਮਜ਼ਦ ਕਰ ਦਿੱਤਾ ਕਿੱਥੋਂ ਦਾ ਬੰਦਾ, ਕੰਗ ਚੰਨਨ ਦਾ। ਅੱਛਾ। ਪਾੜਿਆਂ ਵਾਲੀ ਦੇ ਲਾਗੇ, ਮੁੱਗੋਵਾਲ ਤੋਂ ਅੱਗੇ ਜਾ ਕੇ। ਠੀਕ ਹੈ। ਉਹ ਇੱਥੋਂ ਲੋਹਾ ਚੁੱਕਣ ਆ ਗਿਆ। ਠੀਕ ਹੈ। ਜੇ ਤੁਸੀਂ ਤੁਹਾਡਾ ਉਹੀ ਚੋਰ ਹੈ, ਤੁਹਾਡੀ ਤਫਤੀਸ਼ ਕਹਿੰਦੀ ਹੈ ਉਸ ਬੰਦੇ ਤੇ ਤੁਸੀਂ ਪਾ ਦਿੱਤੇ ਨੇ, ਤੇ ਉਹ 1 ਲੱਖ ਰੁਪਏ ਦੇ ਗਾਰਡਰ ਜਿਹੜੇ ਨੇ ਉਹਨਾਂ ਤੁਸੀਂ ਰਿਕਵਰੀ 7000 ਰੁਪਏ ਪਾ ਰਹੇ ਹੋ। ਓਹੋ। ਠੀਕ ਹੋ ਗਿਆ ਨਾ ਜੀ। ਮਤਲਬ ਕਿ ਉਹ 10 ਕਿਲੋ 15 ਕਿਲੋ 20 ਕਿਲੋ ਲੋਹਾ ਜਿਹੜਾ ਹੈ, ਸਹੀ, ਤੁਸੀਂ ਰਿਕਵਰੀ ਉਹਨਾਂ ਕੋਲ ਜਿਹੜੀ ਉਹ 300-400 ਰੁਪਏ 300 ਰੁਪਏ ਤੋਂ ਉੱਤੇ ਇਸ ਟਾਈਮ ਮੇਰੇ ਖਿਆਲ ਲੋਹੇ ਦਾ ਰੇਟ ਹੈ, ਤੇ ਉਹ ਤੁਸੀਂ ਟੋਟਲ ਉਹਨਾਂ ਤੇ ਜਿਹੜਾ ਨਾ ਉਹ 20 ਕਿਲੋ ਲੋਹੇ ਦਾ ਜਿਹੜਾ ਨਾ ਉਹ ਪਾ ਰਹੇ ਹੋ। ਸਹੀ ਹੈ। ਰਿਕਵਰੀ ਪਾ ਰਹੇ ਹੋ। ਤੇ ਬੰਦਾ ਕਿੱਥੋਂ ਦਾ ਹੈ? ਮਗਰ ਕੋਈ ਨਾ ਕੋਈ ਕੱਲ ਨੂੰ ਇਸ ਤਰ੍ਹਾਂ ਹੀ ਗੇਮ ਕੀਤੀ ਜਾਏਗੀ ਕਿ ਕੋਈ ਹੋਰ ਬੰਦਾ ਫੜਿਆ ਜਾਏਗਾ, ਉਹਦੇ ਤੇ ਵੀ ਉਹਦੇ ਤੇ ਪਾ ਕੇ ਤੇ ਉਹਨੂੰ ਜੁਡੀਸ਼ੀਅਲ ਕਰ ਦਿੱਤਾ ਜਾਏਗਾ। ਹਾਂ, ਸਭ ਕੁਝ ਠੀਕ ਹੈ। ਜਾਂ ਕੋਈ ਜਿਹੜਾ ਓਰੀਜਨਲ ਬੰਦਾ ਹੈ ਉਹਨੂੰ ਤਹਫਜ਼ ਹੈ, ਉਹ ਬਚਿਆ ਰਹੇਗਾ, ਆਪਣੇ ਮਾਮਲਾਤ ਉਸੇ ਤਰ੍ਹਾਂ ਕਰਦਾ ਰਹੇਗਾ, ਤੇ ਉਹਦਾ ਪਰਚਾ ਵੀ ਕੋਈ ਹੋਰ ਲੈ ਜਾਏਗਾ। ਜਿਨ੍ਹਾਂ ਦੇ ਐਨੇ ਝਾਕੇ ਖੁੱਲੇ ਨੇ, 3 ਜਣੇ ਮੋਟਰਸਾਈਕਲ 'ਤੇ ਬਹਿ ਕੇ ਬੁਕਲਾਂ ਮਾਰੀਆਂ ਨੇ ਮਸ਼ਕੂਕ ਹਾਲਤ ਵਿੱਚ, ਪੁਲਿਸ ਦੇ ਕੋਲੋਂ ਲੰਘ ਰਹੇ ਨੇ। ਪੁਲਿਸ ਨੂੰ ਪਤਾ ਹੀ ਨਹੀਂ ਹੈ ਕੌਣ ਹੈ ਤੇ ਕੌਣ ਨਹੀਂ, ਜਾਂ ਤੇ ਜਾਣਦੇ ਨੇ ਤੇ ਜਾਂ ਫਿਰ ਮਤਲਬ ਕਿ ਉਹਨੇ ਅੱਖੋਂ ਪਰੂਖਾ ਕਰਕੇ ਜਾਣਦੇ ਹੀ ਨਹੀਂ, ਜਾਂ ਫਿਰ ਜਾਣ ਕੇ ਨਹੀਂ ਜਾਣਦੇ, ਜਾਂ ਤੇ ਜਾਣਦੇ ਨੇ ਤੇ ਜਾਂ ਫਿਰ ਅੱਖੋਂ ਪਰੂਖਾ ਜਾਣ ਬੁੱਝ ਕੇ ਕਰ ਰਹੇ ਨੇ। ਫਿਰ ਤੁਸੀਂ ਇਹ ਬਦਲ ਚੀਜ਼ ਹੈ ਕਿ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਜਾਂ ਦੀਗਰ ਜਿਹੜੇ ਇਦਾਰੇ ਨੇ ਉਹਨਾਂ ਦੇ ਵਾਸਤੇ ਸਵਾਲੀਆ ਨਿਸ਼ਾਨ ਕਿ ਸਿਟੀ ਦੇ ਅੰਦਰ ਮੈਂ ਕੱਲ ਵੀ ਗਿਆ ਤੇ ਇੱਕ ਲੰਮੇ ਦੇ ਵਿੱਚ ਜਦੋਂ ਮੈਂ ਇਸ ਚੀਜ਼ ਤੇ ਗੌਰ ਕਰਨਾ ਸ਼ੁਰੂ ਕੀਤਾ ਤੇ ਚੰਦ ਲੰਮਿਆਂ ਦੇ ਅੰਦਰ ਮੈਂ ਦਰਜਨ ਤੋਂ ਜ਼ਿਆਦਾ ਮੋਟਰਸਾਈਕਲ ਐਸੇ ਵੇਖੇ ਕਿ ਜਿਨ੍ਹਾਂ ਦੇ ਉੱਤੇ ਨੰਬਰ ਪਲੇਟ ਨਹੀਂ ਸੀ। ਨੰਬਰ ਪਲੇਟ ਸਿਰੇ ਤੋਂ ਨਹੀਂ ਸੀ। ਸਹੀ। ਬਗੈਰ ਉਹ ਕੀ ਉਹਨੂੰ ਕਹਿੰਦੇ ਗੈਰ ਨਮੂਨਾ ਨੰਬਰ ਪਲੇਟ ਤੇ ਆਪਣੀ ਜਗ੍ਹਾ ਤੇ ਨੰਬਰ ਪਲੇਟ ਹੀ ਨਹੀਂ ਸੀ, ਸਿਰੇ ਤੋਂ ਨਹੀਂ ਸੀ, ਹੈ ਹੀ ਨਹੀਂ ਨੰਬਰ ਪਲੇਟਾਂ ਮੋਟਰਸਾਈਕਲਾਂ ਦੇ ਉੱਤੇ ਲੱਗੀਆਂ। ਇੱਕ ਨਹੀਂ ਦਰਜਨ ਤੋਂ ਜ਼ਿਆਦਾ ਚੰਦ ਲੰਮਿਆਂ ਚ ਮੋਟਰਸਾਈਕਲ ਵੇਖੇ ਤੇ ਸਿਟੀ ਦੇ ਅੰਦਰ। ਸੋ ਜਦੋਂ ਤੁਸੀਂ ਇਹਨਾਂ ਖੁੱਲਾ ਦਿੱਤਾ ਕਿ ਇੱਕ ਬਗੈਰ ਸ਼ਨਾਖਤ ਤੋਂ ਜਿਹੜਾ ਗੱਡੀਆਂ ਚੱਲ ਰਹੀਆਂ ਨੇ ਰੋਡ ਦੇ ਉੱਤੇ ਮੋਟਰਸਾਈਕਲਾਂ ਜਿਹੜੀਆਂ, ਤੇ ਫਿਰ ਉਸ ਮੋਟਰਸਾਈਕਲ ਦੇ ਉੱਤੇ ਬਹਿ ਕੇ ਅਗਰ ਕੋਈ ਬੰਦਾ ਵਾਰਦਾਤ ਕਰ ਲੈਂਦਾ ਹੈ, ਠੀਕ ਹੈ, ਤੇ ਪਹਿਲੀ ਤੇ ਇਜਾਜ਼ਤ ਤੁਸੀਂ ਉਸਨੂੰ ਖੁਦ ਦਿੱਤੀ ਹੋਏ ਨਾ, ਉਸਨੂੰ ਗੱਡੀ ਬਗੈਰ ਨੰਬਰ ਪਲੇਟ ਤੋਂ ਬਿਲਾ ਨੰਬਰੀ ਗੱਡੀ ਦੇ ਕੇ ਔਰ ਉਸਨੂੰ ਚਲਾਉਣ ਦੀ ਇਜਾਜ਼ਤ ਦੇ ਕੇ ਜਾਂ ਉਸਨੂੰ ਸਹੂਲਤ ਦੇ ਕੇ ਕਿ ਤੂੰ ਚਲਾ ਲੈ, ਕੋਈ ਮਸਲਾ ਨਹੀਂ ਹੈ, ਤੇਰੀ ਨੰਬਰ ਪਲੇਟ ਨਹੀਂ ਤੇ ਫਿਰ ਕੀ ਹੋ ਗਿਆ, ਤੂੰ ਫਲਾਣੇ ਡੇਰੇਦਾਰ ਦਾ ਉਹ ਮੈਂ ਤੋਂ ਫਲਾਣੇ ਠੀਕ ਹੈ ਜੀ। ਤੇ ਸਹੂਲਤਾਂ ਫਿਰ ਆਪ ਦਿੱਤੀਆਂ ਹੋਈਆਂ ਨੇ। ਜੇ ਇੱਕ ਜਿਹੜਾ ਕ੍ਰਿਮੀਨਲ ਬੰਦਾ ਹੁੰਦਾ ਹੈ ਉਹਦੇ ਵਾਸਤੇ ਸਭ ਤੋਂ ਪਹਿਲੀ ਸਹੂਲਤ ਬਿਲਾ ਨੰਬਰੀ ਗੱਡੀ ਹੁੰਦੀ ਹੈ। ਸਹੀ। ਔਰ ਉਹਦੇ ਅੰਦਰ ਸਭ ਤੋਂ ਬੜੀ ਸ਼ੈ, ਸਭ ਤੋਂ ਬੜੀ ਬਹਾਦਰੀ ਉਹਦੀ ਗਨ ਨਹੀਂ ਹੁੰਦੀ, ਉਹਦੀ ਗੱਡੀ ਦਾ ਬਿਲਾ ਨੰਬਰ ਪਲੇਟ ਹੋਣਾ ਹੁੰਦਾ ਹੈ ਜੀ, ਕਿ ਮੇਰੀ ਸ਼ਨਾਖਤ ਨਹੀਂ ਹੈ। ਬਗੈਰ ਸ਼ਨਾਖਤ ਦਾ ਹੋਣਾ ਉਹਦੇ ਵਾਸਤੇ ਵੱਡੀ ਬਹਾਦਰੀ ਔਰ ਉਸਨੂੰ ਤਕਵੀਆ ਦਿੰਦਾ ਹੈ ਜੁਰਮ ਕਰਨ ਵਾਸਤੇ। ਸਹੀ। ਇੱਕ ਗੱਡੀ ਸਵਾਰ ਬੰਦੇ ਨੂੰ, ਉਹ ਬਾਈਕ ਤੇ ਹੈ, ਉਹ ਗੱਡੀ ਤੇ ਹੈ, ਉਹਦੀ ਗੱਡੀ ਦੇ ਨੰਬਰ ਪਲੇਟ ਦਾ ਨਾ ਹੋਣਾ ਉਹਨੂੰ ਤਹਿਰੀਕ ਵੀ ਦਿੰਦਾ ਹੈ ਔਰ ਉਸਨੂੰ ਬਹਾਦਰੀ ਵਾਸਤੇ ਉਕਸਾਉਂਦਾ ਵੀ ਕਿ ਤੂੰ ਕੋਈ ਟੈਨਸ਼ਨ ਨਾ ਲੈ, ਤੇਰੀ ਕਿਹੜਾ ਕੋਈ ਸ਼ਨਾਖਤ ਹੈ ਜੀ। ਠੀਕ ਹੈ ਜੀ। ਸੋ ਇਹ ਜਿਹੜੀਆਂ ਬਿਲਾ ਸ਼ਨਾਖਤ ਦੀਆਂ ਗੱਡੀਆਂ ਨੇ ਜਾਂ ਬਿਲਾ ਨੰਬਰ ਪਲੇਟ ਜਿਹੜੀਆਂ ਨੇ ਮੋਟਰਸਾਈਕਲਾਂ, ਇਹਨਾਂ ਦੇ ਉੱਤੇ ਕਿਸ ਨੇ ਖਿਆਲ ਕਰਨਾ ਕਿ ਉਹ ਕਿਧਰੇ ਕੋਈ ਐਕਸੀਡੈਂਟ ਕਰਕੇ ਚਲੇ ਜਾਣ, ਕਿਸੇ ਨਹੀਂ ਪਤਾ। ਠੀਕ ਹੈ ਨਹੀਂ, ਤੇ ਪੈਸੇ ਤੁਸੀਂ ਲੈ ਲੈਣੇ ਨੰਬਰ ਪਲੇਟ ਤੇ ਜੀ, ਦਫ਼ਤਰ 'ਚ ਪੈਸੇ ਜਮਾ ਹੋ ਗਏ ਨੇ ਉਸ ਬੰਦੇ ਦੇ, ਜਿਸ ਵੇਲੇ ਗੱਡੀ ਲੈਂਦਾ ਤੇ ਉਹਦੇ ਪੈਸੇ ਜਮਾ ਹੋ ਜਾਂਦੇ ਨੇ 8000 ਰੁਪਇਆ ਨੰਬਰ ਪਲੇਟ ਦਾ, ਤੇ ਉਹਨੂੰ ਚੈੱਕ ਕੌਣ ਕਰੇਗਾ ਕਿ ਨੰਬਰ ਪਲੇਟ ਉਸ ਮੋਟਰਸਾਈਕਲ ਤੇ ਨਹੀਂ ਲੱਗੀ ਵੀ ਹੈ ਕਿ ਨਹੀਂ। ਤੁਹਾਡੇ ਕੋਲ ਜ਼ਿਆਦਾ ਚਾਹੁੰਦੇ ਆ ਆਪਣਾ ਖਿਆਲ ਆਪੇ ਰੱਖਣਾ, ਕਿਸੇ ਦੇ ਭਰੋਸੇ ਤੇ ਨਹੀਂ ਜਾਣਾ। ਜੀ ਜਾਗਦੇ ਰਹਿਣਾ, ਸਾਡੇ ਤੇ ਨਾ ਰਹਿਣਾ। ਅੱਲਾ ਰੱਖਾ।